कि जे रत लग्या कपड़े जामा होए पलीत, जो रत पीवै मानसा तिन क्यों निर्मल छी। जो इजराइल ने किया है वार क्राइम्स के खाते च आंदा है, ਇਹਦੀ फर्दर इन्वेस्टिगेशन भी होएगी। एक पासे तो सी कि जर्मनी ऑफिशियली रैकगनाइजेज कॉलोनियल ईरा नैमीबिया जेनोसाइड। हुण जर्मन ने ना सिर्फ मुआफ़ी मंगी है, इनू जेनोसाइड किया है कि असी कीता, माफ़ी मंगी। जर्मनस ने नैमीबिया दियां ज़मीनां, उन्हां दे डंगर माल बच्चा उहदे ते कब्जा किया। तो ये जिहड़े दो ट्राइब सी हैरेरो और नामा रिबेलियन, ये खड़े होए। उन्होंने कहा जी सारी आबादी साफ कर, ये सारे ही मार दो। और जिहड़े उहदे सर्वाइवर ने उन्होंने दे वर फोर्सड इनटू डेजर्ट एंड लेटर प्लेस्ड इन कंसनट्रेशन कैंप्स वेयर दे वर एक्सप्लॉयटेड फॉर लेबर। असीं तां जर्मन दे कंसनट्रेशन कैंपां दी गल करदे हां, हिटलर दे। ये जर्मन ने करतूत 20वीं सदी की बिगनिंग कीती हुई है। 80% आबादी उन्हां दी मार दित्ती ਜਿਹੜੇ ਅਸੀਂ 11 ਦਿਨਾਂ 11 ਰੋਜ਼ਾ ਜੈਨੋਸਾਈਡ ਗਾਜ਼ਾ ਦੇ ਵਿੱਚ ਦੇਖਿਆ। ਹੁਣ ਉਹੀ ਜਰਮਨ ਜਦੋਂ ਅਸੀਂ ਕਹਿੰਦੇ ਹਾਂ ਵੀ ਪਖੰਡ ਔਰ ਦੰਭ ਦੀ ਸਿਖਰ ਹੈ, ਇੱਧਰ ਤੇ ਨੈਮੀਬੀਆ ਦੇ ਲਈ ਕੰਪਨਸੇਸ਼ਨ ਵੀ ਦੇ ਰਹੇ ਨੇ, ਮਾਫੀ ਵੀ ਮੰਗ ਰਹੇ ਨੇ। ਹੁਣ ਜਦੋਂ ਇਹ ਇਜ਼ਰਾਈਲ ਦੇ ਖਿਲਾਫ ਕਿ ਇਹਨੇ ਵਾਰ ਕ੍ਰਾਈਮ ਕੀਤੇ ਨੇ, ਰੈਜ਼ੋਲੂਸ਼ਨ UN ਦੀ ਇਸ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਆਂਦਾ ਹੈ ਔਰ ਇਸ ਦੇ ਉੱਤੇ ਜਰਮਨ ਇਜ਼ਰਾਈਲ ਦੇ ਹੱਕ 'ਚ ਵੋਟ ਪਾਉਂਦਾ ਹੈ। ਭਾਰਤ ਜਿਹੜਾ ਬਿਲਕੁਲ ਉਹੀ ਦੰਬੀਆਂ ਦਾ ਪਿਓ, ਇੰਨੀ ਵੀ ਹਿੰਮਤ ਨਹੀਂ ਕਿ ਇਜ਼ਰਾਈਲ ਦੇ ਹੱਕ 'ਚ ਵੋਟ ਪਾਉਣ, ਪਰ ਇੰਨੀ ਵੀ ਨਹੀਂ ਕਿ ਉਹਦੇ ਖਿਲਾਫ ਪਾਉਣ। ਸੋ ਉਹਨਾਂ ਨੇ ਐਬਸਟੇਨ ਕੀਤਾ, ਮਤਦਾਨ ਤੋਂ ਬਾਹਰ ਰਹੇ। ਬ੍ਰਿਟਨ ਔਰ ਜਰਮਨੀ ਖੁੱਲ੍ਹ ਕੇ ਜਿਹੜਾ ਉਹ ਇਜ਼ਰਾਈਲ ਦੇ ਹੱਕ 'ਚ ਕੇ ਪੁੱਛਣ ਲੱਗੀ ਕਿ ਵੀ ਮਨਮੋਹਨ ਸਿੰਘ ਜੀ ਬਣ ਗਏ ਨੇ, ਤੁਹਾਡਾ ਕੀ ਖਿਆਲ ਹੈ। ਤੇ ਉਹਨਾਂ ਨੇ ਮੇਰੇ ਤੋਂ ਇਸ ਤੋਂ ਪਹਿਲਾਂ ਕਿ ਮੈਂ ਜਵਾਬ ਦਿੰਦਾ, ਉਹਨਾਂ ਦੇ ਹਸਬੈਂਡ ਕਹਿੰਦੇ कि ये बदमाशां दी कंपनी दा ईमानदार अकाउंटेंट है। व्यूअर्स वेलकम बैक ऑन प्रोग्राम। सो व्यूअर्स हुण आपां अपने प्रोग्राम नूं होर अगे वधाउने अज दे दूसरे अहम इशू दे नाल। उस दे विच आपां गलबात करन जा रहे हां कि दुनिया दे वैसटਰਨ मुल्कां दा वरतारा भी पूरी तरह दंभी पुणे वाला है। जर्मनी वालों एक पासे 1884 तो 1915 तक दे अपने राज दौरान कीती गई नैमीबिया दे लोकां दी नस्लकुशी लई माफी मंगी गई, पर दूसरे पासे जर्मनी ने इजराइल वालों गाजा विच कीती गई फलस्तीनियां दी नस्लकुशी दी हमायत करदियां इजराइल दे हक विच जिहड़ी है वो वोट पाई है। सो इस बारे आपां विचार चर्चा करन जा रहे हां। असीं चाहांगे कि तुसां नाल इसी तरह ही बने रहना। देखण सुनिया लिखण लई तुहाडा सब दा बहुत बहुत शुक्रिया। कीरा साहब की विचार ने? देखो, सब तो पहला मैं दसना चाहुंदा है कि कल न्यूयॉर्क ਦੇ ਮੁੱਖ ਗੁਰਦੁਆਰਾ ਸਾਹਿਬ 118 ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਬਹੁਤ ਵੱਡੀ ਗਿਣਤੀ 'ਚ ਸੰਗਤਾਂ ਜੁੜੀਆਂ। ਸੰਤ ਬਾਬਾ ਪ੍ਰੇਮ ਸਿੰਘ ਹੋਰਾਂ ਦੀ ਬਰਸੀ ਸੀ, ਜਿਹਦੀ ਐਡ ਵੀ ਸਾਡੇ ਚੱਲ ਰਹੀ ਸੀ। ਪਰ ਇਸ ਮੌਕੇ ਤੇ ਖਾਸ ਤੌਰ ਤੇ ਜਿਹੜੇ ਨਿਊਯਾਰਕ ਦੇ ਮੇਅਰ ਕੈਂਡੀਡੇਟ ਨੇ ਮਿਸਟਰ ਐਂਡਰਿਊ ਯੰਗ, ਉਹ ਖਾਸ ਤੌਰ ਤੇ ਆਏ ਔਰ ਸਾਡੀ TV 84 ਦੀ ਟੀਮ ਮੌਕੇ ਤੇ ਮੌਜੂਦ ਸੀ। ਉਹਨਾਂ ਨੇ ਕਵਰ ਕੀਤਾ ਹੈ ਸਾਰੀ ਇਵੈਂਟ ਨੂੰ। ਔਰ ਅੱਜ 9:30 ਵਜੇ ਤੋਂ 10:30 ਤੱਕ ਇਹ ਪ੍ਰੋਗਰਾਮ ਕੱਲ ਵਾਲਾ ਜਿਹੜਾ ਉਹ ਟੈਲੀਕਾਸਟ ਹੋਏਗਾ। ਦੂਸਰਾ, ਅਸੀਂ ਜੂਨ 84 ਘੱਲੂਘਾਰੇ ਦੀ 37ਵੀਂ ਦੁਖਦ ਯਾਦ, ਉਸ ਦੇ ਲਈ ਥਾਂ ਥਾਈਂ ਪ੍ਰੋਟੈਸਟ ਹੋ ਰਹੇ ਨੇ। ਨਿਊਯਾਰਕ ਦੇ ਪ੍ਰੋਟੈਸਟ ਦੀ ਐਡ ਵੀ ਚੱਲਦੀ ਹੈ 10 ਵਜੇ ਤੋਂ 2 ਵਜੇ ਤੱਕ ਯੂਨਾਈਟਿਡ ਨੇਸ਼ਨਸ ਦੇ ਬਾਹਰ। ਔਰ ਵਾਸ਼ਿੰਗਟਨ DC 'ਚ ਮੈਸੇਚਿਊਸਟਸ ਐਵਨਿਊ ਤੇ ਇੰਡੀਅਨ ਐਮਬੈਸੀ ਦੇ ਬਾਹਰ ਸਾਡੇ ਵੀਰਾਂ ਦੇ ਐਫਰਟ ਨਾਲ ਸਰਦਾਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ ਜੀ ਔਰ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕ ਦੂਸਰੇ ਦਵਿੰਦਰ ਸਿੰਘ ਦਿਓ, ਇਹਨਾਂ ਸਾਰਿਆਂ ਦੇ ਉਦਮ ਸਿੰਘ, ਜਿਹੜਾ ਇਹੀ ਟਾਈਮ 10 ਤੋਂ 2 ਤੱਕ ਵਾਸ਼ਿੰਗਟਨ DC ਵੀ ਜ਼ੋਰਦਾਰ ਪ੍ਰੋਟੈਸਟ ਰੈਲੀ ਹੈ। ਔਰ ਅਸੀਂ ਇਹ ਅਪੀਲ ਵੀ ਕਰਾਂਗੇ, ਆਪਣੇ ਵਾਸ਼ਿੰਗਟਨ ਸਾਡਾ ਪੇਕਾ ਵੀ ਹੈ ਔਰ ਇਹ ਮੌਕਾ ਜਿਹੜਾ ਹੈ, ਕਿਉਂਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ, ਆਪਣੇ ਯੋਧਿਆਂ ਨੂੰ, ਇਹ ਤਾਂ 37 ਵਰ੍ਹੇ ਪਹਿਲਾਂ ਸਾਡੀਆਂ ਅੱਖਾਂ ਸਾਹਮਣੇ ਹੋਇਆ। ਸੋ ਇਹ ਜਿੱਥੇ ਦੁਸ਼ਮਣ ਨੂੰ ਯਾਦ ਦਹਾਨੀ ਹੈ ਕਿ ਅਸੀਂ ਭੁੱਲੇ ਨਹੀਂ ਹੈ, ਉੱਥੇ ਆਪਣਿਆਂ ਨੂੰ ਵੀ ਹੈ ਕਿ ਲੈਸਟ ਵੀ ਫੋਰਗੇਟ, ਕਿਤੇ ਅਸੀਂ ਭੁੱਲ ਨਾ ਜਾਈਏ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ, ਔਰ ਇਹ ਵੀਕਐਂਡ ਹੈ, ਸੈਚਰਡੇ ਹੈ, ਜ਼ਾਹਰ ਹੈ 5 ਤਰੀਕ ਦੇ ਪ੍ਰੋਟੈਸਟ ਨੇ ਔਰ 6 ਨੂੰ ਦੀਵਾਨ ਹੋਣਗੇ। ਸੋ ਅਸੀਂ ਅਪੀਲ ਵੀ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਸ਼ਮੂਲੀਅਤ ਕਰੋ। ਹੁਣ ਲਫ਼ਜ਼ ਅੰਗਰੇਜ਼ੀ ਦਾ ਹਿਪੋਕ੍ਰੇਸੀ ਹੈ,
ਪੰਜਾਬੀ 'ਚ ਅਸੀਂ ਪਖੰਡ, ਦੰਭ, ਦੋਗਲਾਪਨ ਕਈ ਲਫ਼ਜ਼ ਇਸਤੇਮਾਲ ਕਰ ਸਕਦੇ ਹਾਂ। ਪਰ ਇਹ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਿਹੜੇ ਸਿਰਫ ਤੇ ਸਿਰਫ ਪੈਸੇ ਦੇ ਵਣਜਾਰੇ ਨੇ, ਜਿਨ੍ਹਾਂ ਦੇ ਕੋਲ ਸਿਰਫ ਤੇ ਸਿਰਫ ਇੱਕੋ ਹੀ ਉਹਨਾਂ ਦਾ ਥਾਟ, ਉਹਨਾਂ ਦੇ ਐਕਸ਼ਨ, ਉਹਨਾਂ ਦਾ ਪਾਸਟ, ਉਹਨਾਂ ਦਾ ਅੱਜ ਪ੍ਰੈਜ਼ੈਂਟ ਵੀ ਉਹ ਇਹੀ ਹੈ ਕਿ ਕਿਵੇਂ ਉਹਨਾਂ ਨੇ ਵੱਧ ਤੋਂ ਵੱਧ ਦੌਲਤ ਇਕੱਠੀ ਕਰਨੀ ਹੈ। ਮੈਂ ਮੁਲਕਾਂ ਦੇ ਕੰਟੈਕਸਟ ਗੱਲ ਕਰ ਰਿਹਾ, ਉਹਨਾਂ ਦੀਆਂ ਨੀਤੀਆਂ ਬੇਸ਼ੱਕ UN ਦੇ ਚਾਰਟਰ, ਹਿਊਮਨ ਰਾਈਟਸ, ਪ੍ਰੋਟੋਕੋਲਸ, ਇਨਸਾਨੀਅਤ, ਮਜ਼ਹਬ, ਜਾ ਕੇ ਬਾਈਬਲ ਵੀ ਹੱਥ 'ਚ ਫੜੀ ਹੋਏਗੀ, ਸਹੁੰ ਵੀ ਖਾਣਗੇ, ਪੀਸ ਦੀ ਗੱਲ ਵੀ ਕਰਨਗੇ, ਲੇਕਿਨ ਇਨ ਦਾ ਐਂਡ ਆਫ ਦਾ ਡੇ ਸਿਸਟਮ ਨੂੰ ਕਿੱਥੋਂ ਚੀਟ ਕਰਨਾ ਹੈ, ਕੀ ਕਰਨਾ ਹੈ, ਉਹ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ। ਔਰ ਉਹਦੇ 'ਚ ਫਿਰ ਜਿਹੜੇ ਇਨਸਾਨੀ ਜਿੰਦ ਹੈ ਉਸ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਸੋ ਬਾਹਰੋਂ ਤੁਸੀਂ ਜਿੰਨੇ ਮਰਜ਼ੀ ਉਜਲੇ ਹੋ, ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਖਾਸ ਤੌਰ ਤੇ ਜਿਹੜੇ ਐਕਸਪਲੋਇਟਡ ਲੇਬਰ ਕਰਦੇ ਨੇ ਕਿ ਜੇ ਰੱਤ ਲੱਗਿਆ ਕੱਪੜੇ ਜਾਮਾ ਹੋਏ ਪਲੀਤ, ਜੋ ਰੱਤ ਪੀਵੈ ਮਾਨਸਾ ਤਿਨ ਕਿਉਂ ਨਿਰਮਲ ਚੀਤ। ਕਿ ਜੇ ਇੱਕ ਡ੍ਰੌਪ ਖੂਨ ਦਾ ਕੱਪੜਿਆਂ ਨੂੰ ਲੱਗ ਜਾਏ ਤੇ ਉਹਨੂੰ ਅਸੀਂ ਪੋਲਿਊਟਡ ਸਮਝਦੇ ਹਾਂ, ਉਸ ਨੂੰ ਨਕਾਰ ਦਿੰਦੇ ਹਾਂ ਐਡਰੈਸ ਨੂੰ। ਪਰ ਜਿਹੜੇ ਇਨਸਾਨਾਂ ਦਾ ਖੂਨ ਪੀਂਦੇ ਨੇ, ਹੁਣ ਇਨਸਾਨਾਂ ਦਾ ਖੂਨ ਇਹ ਨਹੀਂ ਕਿ ਵਰਚੁਅਲੀ ਕੋਈ ਨਿਚੋੜ ਕੇ ਪੀਂਦਾ, ਜਦੋਂ ਤੁਸੀਂ ਲੁੱਟ ਕਸੁੱਟ ਕਰਦੇ ਹੋ, ਜਿਹੜਾ ਅੱਜ ਜਿਹੜਾ ਸਾਰਾ ਹੀ ਕਾਰਪੋਰੇਟ ਮਾਡਲ ਕੀ ਹੈ, ਕਲੋਨੀਅਲ ਮਾਡਲ ਕੀ ਸੀ, ਇਹ 3-4 ਸਦੀਆਂ ਇਹ ਯੂਰਪ ਦੀਆਂ ਪਾਵਰਸ ਨੇ ਜਿਹੜੇ ਸਭ ਤੋਂ ਵੱਡੇ ਚੈਂਪੀਅਨ ਬਣੇ ਹੋਏ ਨੇ ਹਿਊਮਨ ਰਾਈਟਸ ਦੀਆਂ ਗੱਲਾਂ ਔਰ ਦੁਨੀਆ ਨੂੰ ਇਨਸਾਨੀਅਤ ਸਮਝਾਉਂਦੇ ਨੇ। ਕੀ ਸੀ ਕਲੋਨੀਅਲ ਮਾਡਲ, ਕਿੰਨੇ ਜ਼ੁਲਮ ਇਹਨਾਂ ਨੇ, ਉਹਦੇ 'ਚੋਂ ਕੀ ਸੀ? ਪੈਸਾ, ਐਕਸਪਲੋਇਟੇਸ਼ਨ, ਉਹਨਾਂ 'ਚੋਂ ਉੱਥੋਂ ਕੱਚਾ ਮਾਲ ਕੱਢੋ, ਲੁੱਟੋ ਉਹਨਾਂ ਦੇ ਰਿਸੋਰਸਿਸ, ਵਲੈਤ ਲਿਆਓ, ਪੈਰਿਸ ਲਿਆਓ, ਜਰਮਨੀ, ਦੂਜੇ ਸਾਰੀਆਂ ਹੀ, ਸਪੇਨ, ਪੁਰਤਗਾਲ, ਤੁਸੀਂ ਆ ਜਿੰਨੇ ਯੂਰਪੀਅਨ ਯੂਨੀਅਨ ਦੇ ਮੈਂਬਰ ਨੇ ਉਹ ਸਾਰੇ ਦੇਖੋ, ਇੱਕ ਦੋ ਨੂੰ ਛੱਡ ਕੇ ਜਿਨ੍ਹਾਂ ਦੇ ਕੋਲ ਕੈਪੇਬਿਲਿਟੀ ਨਹੀਂ ਸੀ, ਇਹਨਾਂ ਨੇ ਸਾਰੀ ਦੁਨੀਆ ਨੂੰ ਕੋਲੋਨਾਈਜ਼ ਕੀਤਾ। ਔਰ ਹੁਣ ਅਸੀਂ ਆਪਣੀ ਅੱਖਾਂ ਸਾਹਮਣੇ ਦੇਖਿਆ ਜੋ ਕੁਛ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਕੀਤਾ 11 ਦਿਨ, ਔਰ ਕਿਵੇਂ 100 ਤੋਂ ਜ਼ਿਆਦਾ ਬੀਬੀਆਂ, ਬੱਚੇ, ਔਰ ਫੁੱਲ ਦੁਨੀਆ ਦੇ ਸਾਹਮਣੇ ਹੈ ਕਿਵੇਂ ਅਮਰੀਕਾ ਨੇ 3 ਵਾਰ ਵੀਟੋ ਕੀਤਾ ਸਿਕਿਉਰਿਟੀ ਕਾਉਂਸਲ ਦਾ ਰੈਜ਼ੋਲੂਸ਼ਨ। ਫਿਰ ਵੀ ਮੈਂ ਸਮਝਦਾ ਹਾਂ ਕਿ ਵੀ ਇਹ ਜਿਹੜੀ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਖਾਸ ਤੌਰ ਤੇ ਉਹਨਾਂ ਦੀ ਚੇਅਰਪਰਸਨ ਹੈ ਬੀਬੀ, ਉਹਨੇ ਜਿਸ ਹਿੰਮਤ ਦੇ ਨਾਲ ਬਚਲੈਟ ਇਹ ਸਾਰੇ ਨੂੰ ਜਿਹੜੀ ਹੈ ਕੀਤਾ, ਔਰ ਪਾਕਿਸਤਾਨ ਜਿਹਨੇ ਲੀਡ ਰੋਲ ਅਦਾ ਕੀਤਾ ਇਹ ਸਾਰੇ 'ਚ ਕਿ ਹਿਊਮਨ ਰਾਈਟ ਕਾਉਂਸਲ ਜਿਹਦੇ 47 ਦੇਸ਼ ਮੈਂਬਰ ਨੇ, ਉਹਨਾਂ ਦਾ ਸੈਸ਼ਨ ਸੱਦਿਆ। ਔਰ ਹੁਣ ਜਿਹੜੀ ਇਸ ਗੱਲ ਦੀ ਆਸ ਬਣੀ ਕਿਉਂਕਿ ਮੈਜੋਰਟੀ ਜਿਹਦੇ 'ਚ ਪਾਸ ਹੋਇਆ ਕਿ ਜੋ ਇਜ਼ਰਾਈਲ ਨੇ ਕੀਤਾ ਇਹ ਵਾਰ ਕ੍ਰਾਈਮਸ ਦੇ ਖਾਤੇ 'ਚ ਆਉਂਦਾ, ਇਹਦੀ ਫਰਦਰ ਇਨਵੈਸਟੀਗੇਸ਼ਨ ਵੀ ਹੋਏਗੀ ਔਰ ਇਸ ਸਾਰੇ ਨੂੰ ਅੱਗੇ ਜਿਹੜਾ ਤੋੜਨ ਦੇ ਲਈ ਕੀ ਕੀਤਾ ਜਾਏਗਾ ਇਹ ਤਾਂ ਵਕਤ ਹੀ ਦੱਸੇਗਾ। ਪਰ ਇਸ ਦੇ ਉੱਤੇ ਇਜ਼ਰਾਈਲ ਨੇ ਬਹੁਤ ਜ਼ੋਰਦਾਰ ਰਿਐਕਟ ਕੀਤਾ ਹੈ ਪਾਕਿਸਤਾਨ ਦੇ ਖਿਲਾਫ ਵੀ, ਉਹ ਅਸੀਂ ਅਗਲੇ ਸੈਗਮੈਂਟ 'ਚ ਗੱਲ ਕਰਾਂਗੇ। ਪਰ ਇਹ ਜਿਹੜੇ ਅਸੀਂ ਡਬਲ ਸਟੈਂਡਰਡ ਦੀ ਗੱਲ ਕਰਦੇ ਹਾਂ ਕਿਉਂਕਿ ਦੋਨੋਂ ਖਬਰਾਂ ਵੀਕਐਂਡ ਦੇ ਉੱਤੇ ਹੀ ਸੀ ਕਿ ਇੱਕ ਪਾਸੇ ਤਾਂ ਸੀ ਕਿ ਜਰਮਨੀ ਆਫੀਸ਼ੀਅਲੀ ਰੈਕਗਨਾਈਜ਼ਸ ਕੋਲੋਨੀਅਲ ਈਰਾ ਨੈਮੀਬੀਆ ਜੈਨੋਸਾਈਡ। ਹੁਣ ਜਰਮਨ ਨੇ 1884 ਤੋਂ ਲੈ ਕੇ 1915 ਤੱਕ ਆਲਮੋਸਟ 25-30 ਸਾਲ ਇਹਦੇ ਤੇ ਨੈਮੀਬੀਆ ਤੇ ਰੂਲ ਕੀਤਾ। ਉੱਥੇ ਰਹਿੰਦੇ ਆ ਇਹਨਾਂ ਨੇ ਕੀ ਕੀਤਾ, ਕਿਵੇਂ ਉਹਨਾਂ ਦੀ ਪੋਪੂਲੇਸ਼ਨ ਸਬਜੈਕਟ ਟੂ ਸਲੇਵਰੀ ਨਹੀਂ ਕੀਤੀ, ਕਿਵੇਂ ਉਹਨਾਂ ਦੀਆਂ ਜਿਹੜੀਆਂ ਨੇ ਉਹਨਾਂ ਦਾ ਕਤਲੇਆਮ ਕੀਤਾ, ਕਿਵੇਂ ਉੱਥੋਂ ਨੈਮੀਬੀਆ ਦੇ ਲਿਆ ਕੇ ਸ਼ਹਿਰੀਆਂ ਨੂੰ ਜਰਮਨੀ ਦੇ ਵਿੱਚ, ਜਦੋਂ ਤੱਕ ਹਿਟਲਰ ਦਾ ਪੀਰੀਅਡ ਤੋਂ ਵੀ ਇਹ ਪਹਿਲਾਂ ਦੀ ਕਹਾਣੀ ਹੈ, ਹਿਟਲਰ ਦਾ ਤਾਂ ਜਿਹੜੇ ਟੈਸਟਾਂ ਦੀ ਗੱਲ ਆਉਂਦੀ ਹੈ ਕਿ ਵੀ ਕਿਵੇਂ ਸੁਪੀਰੀਅਰ ਰੇਸ ਪ੍ਰੂਵ ਕਰਨ ਦੇ ਲਈ, ਪਰ ਇਹ ਇਹਨਾਂ ਦੇ ਨਾਲ ਨੈਮੀਬੀਅਸ ਨਾਲ ਹੀ ਪਹਿਲਾਂ ਕਰ ਲਿਆ ਗਿਆ ਸੀ, ਉਹਦੀ ਕਹਾਣੀ ਹੈ। ਔਰ ਹੁਣ ਜਰਮਨ ਨੇ ਨਾ ਸਿਰਫ ਮੁਆਫੀ ਮੰਗੀ ਹੈ, ਇਹਨੂੰ ਜੈਨੋਸਾਈਡ ਕਿਹਾ ਕਿ ਅਸੀਂ ਕੀਤਾ, ਮਾਫੀ ਮੰਗੀ, $1.1 ਬਿਲੀਅਨ ਉਹਨਾਂ ਨੇ ਐਜ਼ ਏ ਜਿਹੜਾ ਜਿਹਨੂੰ ਤੁਸੀਂ ਕੰਪਨਸੇਸ਼ਨ ਕਹਿੰਦੇ ਹੋ ਉਹ ਵੀ ਦਿੱਤਾ। ਹੁਣ ਮੇਰੇ ਲਈ ਵੀ, ਹਾਲਾਂ ਮੈਂ ਆਪਣੇ ਆਪ ਨੂੰ ਸਮਝਦਾ ਵੀ ਮੈਨੂੰ ਸ਼ੌਕ ਹੈ, ਮੈਂ ਦੇਖਦਾ ਦੁਨੀਆ 'ਚ ਕੀ ਹੈ, ਪਰ ਬਹੁਤ ਵਾਰ ਅਫਰੀਕਾ ਦੇ ਵਿੱਚ ਕੀ ਕੀਤਾ ਇਹਨਾਂ ਕਲੋਨੀਅਲ ਮਾਸਟਰਸ ਨੇ, ਉਹਦੇ ਬਾਰੇ ਜਿਵੇਂ ਰਵਾਂਡਾ ਦੀ ਅਸੀਂ ਗੱਲ ਕੀਤੀ ਸੀ ਉਹਦੇ 'ਚ ਦਿਲਚਸਪੀ ਹੁੰਦੀ ਹੈ। ਪਰ ਮੈਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਸ ਲੈਵਲ ਦਾ ਜ਼ੁਲਮ
ਜਰਮਨ ਨੇ ਕੀਤਾ ਹੋਇਆ। ਔਰ ਇਹ BBC ਦੀ ਤੇ ਸਟੋਰੀ ਜਿਹੜੀ ਹੈ ਉਹ ਥੋੜੀ ਬਹੁਤ ਮੈਂ ਜ਼ਰੂਰ ਟੱਚ ਬੇਸ ਕਰਾਂਗਾ ਅੱਛਾ ਕਿ ਵੀ ਜਰਮਨ ਕੋਲੋਨਾਈਜ਼ਰ ਕਿਲਡ tens of thousands of Herero and Nama people there in early 20th century massacre। ਇਹਨੂੰ ਮੰਨਿਆ ਜਰਮਨ ਨੇ ਇਸ ਲਈ 1.1 ਬਿਲੀਅਨ ਡਾਲਰ ਜਿਹੜਾ ਉਹਨਾਂ ਨੇ ਦਿੱਤਾ ਹੈ। ਔਰ ਇਹ ਫੋਰਨ ਮਿਨਿਸਟਰ ਨੈਮੀਬੀਆ ਦਾ ਮਿਸਟਰ ਹਾਈਕੋ ਮਾਸ ਸੈਡ ਕਿ ਭਾਈ ਇਹ ਜਿਹੜਾ ਹੈ ਨਾ ਇਹਨਾਂ ਦਾ ਜਰਮਨ ਦਾ ਫੋਰਨ ਮਿਨਿਸਟਰ ਹੈ, ਉਹਨੇ ਕਿਹਾ ਜੀ ਹਿਜ਼ ਕੰਟਰੀ ਵਾਜ਼ ਆਸਕਿੰਗ ਨੈਮੀਬੀਆ ਐਂਡ ਵਿਕਟਮਸ ਡਿਸੈਂਡੈਂਟਸ ਫॉर ਫॉरगिवनेस। 100 ਸਾਲ ਬਾਅਦ ਉਹ ਕਹਿੰਦੇ ਨੇ ਕਿ ਜੀ ਅਸੀਂ 100 ਵੀ ਨਹੀਂ ਇਸ ਤੋਂ ਵੀ ਜ਼ਿਆਦਾ ਜਦੋਂ ਅਸੀਂ ਦੇਖਦੇ ਹਾਂ 1885 ਤੋਂ ਕਿ ਵੀ ਅਸੀਂ ਜਿਹੜੇ ਵਿਕਟਮ ਬਣੇ ਉਹਨਾਂ ਦੇ ਜਿਹੜੀਆਂ ਅੱਗੋਂ ਪੁਸ਼ਤਾਂ ਨੇ ਉਹਨਾਂ ਤੋਂ ਅਸੀਂ ਮਾਫੀ ਮੰਗਦੇ ਹਾਂ। ਔਰ ਇਹਦੇ ਤੇ ਉਹਨਾਂ ਨੇ ਕਿਹਾ ਕਿ ਵੀ ਵਿਲ ਨਾਓ ਆਫੀਸ਼ੀਅਲੀ ਰੈਫਰ ਟੂ ਥੀਸ ਇਵੈਂਟਸ ਐਜ਼ ਵਟ ਦੇ ਆਰ ਫਰੋਮ ਟੂਡੇਜ਼ ਪਰਸਪੈਕਟਿਵ ਜੈਨੋਸਾਈਡ। ਇਹ ਉਹਨਾਂ ਦਾ ਜਰਮਨ ਦਾ ਫੋਰਨ ਮਿਨਿਸਟਰ ਕਹਿ ਰਿਹਾ ਜੀ ਅਸੀਂ ਇਹਨੂੰ ਇਹ ਕਲੋਨੀਅਲ ਰਿਐਕਸ਼ਨ ਲਈ ਮਾਫੀ ਮੰਗਦੇ ਹਾਂ ਔਰ ਅਸੀਂ ਇਸ ਨੂੰ ਜੈਨੋਸਾਈਡ ਕਵਾਂਗੇ। ਹੁਣ ਇਹ ਮੈਂ ਕਿਸ ਕਿਸਮ ਦਾ ਹੌਰੀਫਾਈਂਗ ਇਹਨਾਂ ਦਾ ਵਰਤਾਰਾ ਸੀ ਇਸੇ ਸਟੋਰੀ 'ਚ ਹੈ what happened during the genocide। ਔਰ ਇਹਦੇ 'ਚ ਉਹਨਾਂ ਨੇ ਜਿਹੜਾ 5 years ਇਹਦੇ ਤੇ ਨੈਗੋਸ਼ੀਏਸ਼ਨ ਹੋਈ ਹੈ ਜਦੋਂ ਇਹਨਾਂ ਨੇ ਹੁਣ 1.1 ਬਿਲੀਅਨ ਜਿਹੜਾ ਕੰਪਨਸੇਸ਼ਨ ਦਿੱਤਾ ਹੈ। ਔਰ ਇਹਨੂੰ ਫॉरगॉटन ਜੈਨੋਸਾਈਡ ਕਿਹਾ ਜਾਂਦਾ ਹੈ 20th ਸੈਂਚੁਰੀ ਦਾ। ਔਰ ਇਹਦੇ 'ਚ ਉਹਨਾਂ ਨੇ ਕਿਲਿੰਗਸ ਕੀਤੀਆਂ ਔਰ ਜਿਵੇਂ ਜੈਨੋਸਾਈਡ ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਵੀ UN ਨੇ ਜਿਹੜੀ ਜੈਨੋਸਾਈਡ ਦੀ ਡੈਫੀਨੇਸ਼ਨ ਦਿੱਤੀ ਹੈ ਉਹ ਕੀ ਹੈ। ਇਹ ਡੈਫੀਨੇਸ਼ਨ ਹੈ कि act including killings committed with the intent to destroy in whole or in part a national, ethnic, racial or religious group। ਹੁਣ ਜਦੋਂ ਅਸੀਂ ਸਿੱਖ ਜੈਨੋਸਾਈਡ ਕਹਿੰਦੇ ਹਾਂ ਉਹਦੇ 'ਚ ਵੀ ਇਹ ਸਾਰੇ ਐਪਲੀਕੇਬਲ ਨੇ ਕਿ ਤੁਹਾਡਾ ਇੰਟੈਂਟ ਹੈ ਜੋ ਜਿਵੇਂ ਨਵੰਬਰ 84 'ਚ ਕੀਤਾ ਜਾਂ ਜੂਨ 84 'ਚ ਟਾਰਗੇਟ ਕਰਕੇ ਕੀਤਾ। ਸੋ ਇਹ ਡੈਫੀਨੇਸ਼ਨ ਹੈ। ਹੁਣ ਉਹਨਾਂ ਨੇ ਜਰਮਨ ਨੇ ਕੀ ਕੀਤਾ ਨੈਮੀਬੀਆ 'ਚ The genocide began in 1904 after a Herero and Nama rebellion over German seizures of their land and cattle। Germans ਨੇ ਨੈਮੀਬੀਆ ਦੀਆਂ ਜ਼ਮੀਨਾਂ ਉਹਨਾਂ ਦੇ ਡੰਗਰ ਮਾਲ ਵੱਛਾ ਉਹਦੇ ਤੇ ਕਬਜ਼ਾ ਕੀਤਾ ਤੇ ਇਹ ਜਿਹੜੇ ਦੋ ਟ੍ਰਾਈਬ ਸੀ ਹੈਰੇਰੋ ਔਰ ਨਾਮਾ ਰਿਬੈਲੀਅਨ ਇਹ ਖੜੇ ਹੋਏ। ਔਰ ਉਦੋਂ ਜਿਹੜਾ ਮਿਲਟਰੀ ਐਡਮਿਨਿਸਟ੍ਰੇਟਰ ਸੀ ਜਰਮਨ ਦਾ ਉਹ ਸੀ ਲੋਥਾਰ ਵਨ ਟ੍ਰੋਥਾ। He called for extermination of the population in response। ਉਹਨੇ ਕਿਹਾ ਜੀ ਸਾਰੀ ਆਬਾਦੀ ਸਾਫ਼ ਕਰ ਦਿਓ, ਇਹ ਸਾਰੇ ਹੀ ਮਾਰ ਦਿਓ। ਔਰ ਜਿਹੜੇ ਉਹਦੇ ਸਰਵਾਈਵਰ ਨੇ ਉਹਨਾਂ ਨੂੰ they were forced into desert and later placed in concentration camps where they were exploited for labor। ਸਾਰੀ ਦੀ ਸਾਰੀ ਆਬਾਦੀ ਉਹਨਾਂ ਨੇ ਕੋਈ ਮਾਰ ਦਿੱਤੇ, ਬਾਕੀਆਂ ਨੂੰ ਅਸੀਂ ਤਾਂ ਜਰਮਨ ਦੇ ਕੰਸੈਂਟਰੇਸ਼ਨ ਕੈਂਪਾਂ ਦੀ ਗੱਲ ਕਰਦੇ ਹਾਂ ਹਿਟਲਰ ਦੇ। ਇਹ ਜਰਮਨ ਨੇ ਕਰਤੂਤ 20ਵੀਂ ਸਦੀ ਦੀ ਬਿਗਨਿੰਗ 'ਚ ਕੀਤੀ ਹੋਈ ਹੈ। Many died of disease, ਬਿਮਾਰੀ ਨਾਲ ਮਰ ਗਏ, ਐਗਜ਼ੌਸ਼ਨ ਐਂਡ ਸਟਾਰਵੇਸ਼ਨ ਵਿਦ ਸਮ ਸਬਜੈਕਟਸ ਟੂ ਸੈਕਸ਼ੂਅਲ ਐਕਸਪਲੋਇਟੇਸ਼ਨ ਐਂਡ ਮੈਡੀਕਲ ਐਕਸਪੈਰੀਮੈਂਟੇਸ਼ਨ। ਇਹ ਸੁਪੀਰੀਅਰ ਰੇਸ ਦੀ ਐਕਸਪੈਰੀਮੈਂਟੇਸ਼ਨ ਵੀ ਇਹਨਾਂ ਤੇ ਕੀਤੀ ਔਰ ਦਰਸ਼ਕ ਪਿਕਚਰਸ ਦੇਖ ਸਕਦੇ ਨੇ ਕਿਵੇਂ ਚੇਨਸ ਦੇ ਵਿੱਚ ਜਕੜੇ ਹੋਏ। ਇਟ ਇਜ਼ ਥਾਟ up to 80% of indigenous populations died during the genocide with a death toll in tens of thousands। 80% ਆਬਾਦੀ ਉਹਨਾਂ ਦੀ ਮਾਰ ਦਿੱਤੀ ਇਹਨਾਂ ਨੇ ਲੇਬਰ ਬਣਾ ਕੇ ਦੂਜਾ। ਔਰ ਜਿਹੜੇ ਅਸੀਂ ਐਕਸਪੈਰੀਮੈਂਟਸ ਦੀ ਗੱਲ ਕਰਦੇ ਹਾਂ ਔਰ ਇਹ ਇਸ ਤੋਂ ਪਹਿਲਾਂ ਜਿਹੜੀ ਹੈ ਜਰਮਨ ਨੇ ਐਕਨੋਲੇਜ ਕੀਤਾ ਸੀ ਔਰ 5 ਸਾਲ ਤੋਂ ਇਹ ਗੱਲਬਾਤ ਚੱਲ ਰਹੀ ਸੀ ਪਰ ਹੁਣ ਘੱਟੋ ਘੱਟ ਇਹ ਐਕਨੋਲੇਜ ਵੀ ਕੀਤਾ ਹੈ। ਔਰ 1.1 ਬਿਲੀਅਨ ਜਿਹੜਾ ਹੈ ਉਹ ਉਹਨਾਂ ਨੇ ਉਹਨਾਂ ਦੀ ਵੈਲਫੇਅਰ ਔਰ ਇਹ ਬੋਲੇ ਇਹ ਹੁਣ ਇਹ ਅਸੀਂ ਗੱਲ ਕਰ ਰਹੇ ਹਾਂ 20ਵੀਂ ਸਦੀ ਦੀ ਬਿਗਨਿੰਗ ਦੀ। ਹੁਣ ਅਸੀਂ 21ਵੀਂ ਸਦੀ ਦੀ ਗੱਲ ਕਰੀਏ ਜਿਹੜੇ ਅਸੀਂ 11 ਦਿਨਾਂ 11 ਰੋਜ਼ਾ ਜੈਨੋਸਾਈਡ ਗਾਜ਼ਾ ਦੇ ਵਿੱਚ ਦੇਖਿਆ। ਹੁਣ ਉਹੀ ਜਰਮਨ ਜਦੋਂ ਅਸੀਂ ਕਹਿੰਦੇ ਹਾਂ ਵੀ ਪਖੰਡ ਔਰ ਦੰਭ ਦੀ ਸਿਖਰ ਹੈ, ਇੱਧਰ ਤੇ ਨੈਮੀਬੀਆ ਦੇ ਲਈ ਕੰਪਨਸੇਸ਼ਨ ਵੀ ਦੇ ਰਹੇ ਨੇ, ਮਾਫੀ ਵੀ ਮੰਗ ਰਹੇ ਨੇ। ਹੁਣ ਜਦੋਂ ਇਹ ਇਜ਼ਰਾਈਲ ਦੇ ਖਿਲਾਫ ਕਿ ਇਹਨੇ ਵਾਰ ਕ੍ਰਾਈਮ ਕੀਤੇ ਨੇ ਰੈਜ਼ੋਲੂਸ਼ਨ UN ਦੀ ਇਸ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਆਂਦਾ ਔਰ ਇਸ ਦੇ ਉੱਤੇ ਜਰਮਨ ਇਜ਼ਰਾਈਲ ਦੇ ਹੱਕ 'ਚ ਵੋਟ ਪਾਉਂਦਾ। ਹੁਣ ਇਹਦੇ 'ਚ ਮੈਂ ਜਿਹੜਾ ਬ੍ਰੇਕਡਾਊਨ ਜਿਹੜਾ ਦੇਖ ਰਿਹਾ ਕਿ ਵੀ ਉਹਦੇ 'ਚ ਟੋਟਲ ਜਿਹੜੇ ਨੇ ਇਸ ਦਾ ਜਿਹੜਾ ਉਹਨਾਂ ਨੇ ਇਹਦੀ ਜਿਹੜੀ ਕਾਉਂਸਲ ਦਾ ਰੈਜ਼ੋਲੂਸ਼ਨ ਸੀ ਉਹਦੀ ਸਪਿਰਿਟ ਇਹ ਸੀ ਕਿ ਭਾਈ ਇਹ ਇੱਕ ਕਮਿਸ਼ਨ ਬਣਾਇਆ ਜਾਏ
ਕਿ ਵੀ ਇਹ ਉਹਦੀ ਜੜ ਦੀ ਇਨਵੈਸਟੀਗੇਸ਼ਨ ਹੋਏ ਕਿ ਇਹ ਜਿਹੜੀ ਅਨਸਟੇਬਿਲਿਟੀ ਔਰ ਵਾਇਲੈਂਟ ਸੰਘਰਸ਼ ਹੋਇਆ ਔਰ ਦਮਨ ਔਰ ਭੇਦਭਾਵ ਉਹਨਾਂ 'ਚ ਕਿਹਨਾਂ ਮੁਲਕਾਂ ਦੇ ਹਥਿਆਰ ਇਸਤੇਮਾਲ ਹੋਏ, ਜ਼ਾਹਰ ਹੈ ਅਮਰੀਕਾ ਨੇ ਇਜ਼ਰਾਈਲ ਨੂੰ ਦਿੱਤੇ, ਔਰ ਇਹ ਕਿਹਨਾਂ ਨੇ ਹਿਊਮਨ ਰਾਈਟਸ ਔਰ ਇੰਟਰਨੈਸ਼ਨਲ ਜਿਹੜੇ ਕਾਨੂੰਨ ਨੇ ਉਹਨਾਂ ਦੀ ਉਲੰਘਣਾ ਕੀਤੀ ਜਾਂ ਵਾਇਲੇਟ ਕੀਤਾ। ਸੋ ਇਹਦੇ 'ਚ ਵੀ ਇਜ਼ਰਾਈਲ ਹੈ। ਹੁਣ ਇਹਦੇ 'ਚ ਦੇਖਣ ਵਾਲੀ ਗੱਲ ਹੈ ਵੀ ਅਮਰੀਕਾ ਤਾਂ ਆਲਰੇਡੀ ਟਰੰਪ ਦੇ ਪੀਰੀਅਡ 'ਚ ਹਿਊਮਨ ਰਾਈਟ ਕਾਉਂਸਲ 'ਚੋਂ ਬਾਹਰ ਨਿਕਲ ਆਇਆ ਸੀ। ਉਹਨੂੰ ਕਿਹਾ ਜੀ ਅਸੀਂ ਨਹੀਂ ਮੰਨਦੇ। ਸੋ ਇਹਨਾਂ ਨੂੰ ਤਾਂ ਲੱਗਦਾ ਵੀ ਅਸੀਂ ਬਦਮਾਸ਼ ਥਾਣੇਦਾਰ ਹੈ, ਜਿਹਨੂੰ ਮਰਜ਼ੀ ਅਸੀਂ 10 ਨੰਬਰੀਆ ਡਿਕਲੇਅਰ ਕਰਕੇ ਕੁੱਟੀਏ, ਅਸੀਂ ਕੋਈ ਆਨਸਰੇਬਲ ਨਹੀਂ। ਲੇਕਿਨ ਦਿਲਚਸਪ ਗੱਲ ਇਹ ਹੈ ਵੀ ਚੀਨ, ਰੂਸ ਤੇ ਪਾਕਿਸਤਾਨ, ਔਰ ਅਸੀਂ ਪਾਕਿਸਤਾਨ ਇਸ ਮੁੱਦੇ ਦੇ ਉੱਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ ਬਹੁਤ ਐਗਰੈਸਿਵ ਰੋਲ ਪਲੇ ਕੀਤਾ ਹੈ, ਉਹਦੇ ਨਾਲ ਟਰਕੀ ਨੇ ਵੀ, ਔਰ ਮਿਸਟਰ ਮਹਾਤਰ ਮਲੇਸ਼ੀਆ 'ਚ ਭਾਵੇਂ ਉਹ ਨਹੀਂ ਰਹੇ, ਇੰਡੀਵਿਜੂਅਲੀ ਉਹਨਾਂ ਦਾ ਰੋਲ ਸੀ। ਔਰ ਇਸ ਐਗਰੈਸਿਵ ਰੋਲ ਦੀ ਬਦੌਲਤ ਇਹ ਜਿਹੜੇ ਸਾਰੇ ਸ਼ੇਖੜਮ ਨੇ, ਸਾਊਦੀ ਔਰ UAE ਔਰ ਇਹ ਸਾਰੇ, ਈਵਨ ਇਜਿਪਟ ਵੀ, ਹਾਲਾਂਕਿ ਇਜਿਪਟ ਦੇ ਵਿੱਚ ਕੋਈ ਫਲਸਤੀਨੀਆਂ ਦੇ ਹੱਕ 'ਚ ਉਹਨਾਂ ਨੇ ਪ੍ਰੋਟੈਸਟ ਨਹੀਂ ਹੋਣ ਦਿੱਤਾ, ਤਾਂ ਹੋਣ ਹੀ ਨਹੀਂ ਦਿੰਦੇ ਉਹ, ਲੇਕਿਨ ਜਿਹਨੂੰ ਕਹਿੰਦੇ ਨੇ ਸਪਿਨ ਇੰਨੀ ਤੇਜ਼ ਸੀ ਕਿ ਕੋਈ ਇਹ OIC ਵਾਲੇ ਵੀ ਜਿਹੜੇ ਅਦਰਵਾਈਜ਼ ਦੋਨੋਂ ਪਾਸੇ ਘੁੰਮਦੇ ਨੇ ਉਹ ਆਪਣਾ ਨਹੀਂ ਕਰ ਸਕੇ। ਔਰ ਇਸ ਰੈਜ਼ੋਲੂਸ਼ਨ ਦੇ ਜਿਹੜਾ ਹੈ ਕਿ ਭਾਈ ਇਹਨਾਂ ਨੂੰ ਵਾਰ ਕ੍ਰਾਈਮਸ ਲਈ ਇਨਵੈਸਟੀਗੇਟ ਕਰੋ, ਔਰ ਚੀਨ ਔਰ ਰੂਸ ਆ ਰਿਹਾ ਉਹ ਤਾਂ ਆਵਾਜ਼ ਸੀ। ਔਰ ਇਸ ਤੋਂ ਇਲਾਵਾ ਜਿਹੜਾ ਨੇ ਅਫਰੀਕੀ ਬਹੁਤ ਸਾਰੇ ਦੇਸ਼ ਜਿਹੜੇ ਨੇ ਉਹ ਵੀ ਹਮਾਇਤ ਦੇ ਵਿੱਚ ਆਏ। ਔਰ ਇਸ ਸਾਰੇ ਚੋਂ ਜਿਹੜਾ ਮੈਂ ਬ੍ਰੇਕਅਪ ਦੇਖ ਰਿਹਾ ਸੀ ਕਿ 47 ਦੇਸ਼ਾਂ 'ਚ ਕਿਹਨਾਂ ਨੇ, ਭਾਰਤ ਜਿਹੜਾ ਬਿਲਕੁਲ ਉਹੀ ਦੰਬੀਆਂ ਦਾ ਪਿਓ, ਇੰਨੀ ਵੀ ਹਿੰਮਤ ਨਹੀਂ ਕਿ ਇਜ਼ਰਾਈਲ ਦੇ ਹੱਕ 'ਚ ਵੋਟ ਪਾਉਣ, ਪਰ ਇੰਨੀ ਵੀ ਨਹੀਂ ਕਿ ਉਹਦੇ ਖਿਲਾਫ ਪਾਉਣ। ਸੋ ਉਹਨਾਂ ਨੇ ਐਬਸਟੇਨ ਕੀਤਾ, ਮਤਦਾਨ ਤੋਂ ਬਾਹਰ ਰਹੇ, ਔਰ ਭਾਰਤ ਸ਼ਾਮਲ ਹੀ ਨਹੀਂ ਹੋਇਆ। ਤੇ 13 ਹੋਰ ਦੇਸ਼ ਨੇ ਜਿਹੜੇ ਮੁਲਕ ਜਿਨ੍ਹਾਂ ਨੇ VOTING 'ਚ ਹਿੱਸਾ ਨਹੀਂ ਲਿਆ। 24 ਦੇਸ਼ਾਂ ਨੇ ਖੁੱਲ੍ਹ ਕੇ ਜਿਹੜਾ ਉਹ ਹਮਾਇਤ ਕੀਤੀ ਕਿ ਵਾਰ ਕ੍ਰਾਈਮਸ ਨੇ, ਇਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਔਰ ਇਹਦੇ 'ਚ ਜਿਹੜੇ ਮੁਲਕ ਵੋਟਾਂ ਤੋਂ ਬਾਹਰ ਰਹੇ ਉਹਨਾਂ 'ਚ ਭਾਰਤ ਹੈ, ਫਰਾਂਸ ਹੈ, ਇਟਲੀ ਹੈ, ਜਾਪਾਨ ਹੈ। ਹੁਣ ਜਾਪਾਨ ਨੂੰ ਆਪ ਨੂੰ ਨਹੀਂ ਪਤਾ ਵੀ ਇਹਨਾਂ ਦੇ ਨਾਲ ਕੀ, ਪਰ ਕਿਉਂਕਿ ਅਮਰੀਕਾ ਦਾ ਦਬਾਅ ਹੈ, ਨੇਪਾਲ ਹੈ, ਨੀਦਰਲੈਂਡ ਹੈ, ਪੋਲੈਂਡ, ਸਾਊਥ ਕੋਰੀਆ, ਫਿਜੀ, ਬਹਿਮਾਸ, ਬ੍ਰਾਜ਼ੀਲ, ਡੈਨਮਾਰਕ, ਟੋਂਗੋ, ਯੂਕਰੇਨ। ਇਹਨਾਂ ਨੇ ਐਬਸਟੇਨ ਕੀਤਾ, ਇਹਨਾਂ ਨੇ ਕਿਹਾ ਜੀ ਨਾ ਅਸੀਂ ਹੱਕ 'ਚ ਨਾ ਵਿਰੋਧ 'ਚ। ਔਰ ਜਿਹੜੇ ਵੋਟ ਖਿਲਾਫ ਪਾਉਣ ਵਾਲੇ ਨੇ, ਜ਼ਾਹਰ ਹੈ ਉਹਨਾਂ 'ਚ ਚੀਨ, ਰੂਸ, ਪਾਕਿਸਤਾਨ, ਬੰਗਲਾਦੇਸ਼, ਫਿਲੀਪੀਨਸ, ਅਰਜਨਟੀਨਾ, ਬਹਿਰੀਨ, ਕਿਊਬਾ, ਇੰਡੋਨੇਸ਼ੀਆ, ਲੀਬੀਆ, ਮੈਕਸੀਕੋ, ਨਾਮੀਬੀਆ, ਉਜ਼ਬੇਕਿਸਤਾਨ, ਸੋਮਾਲੀਆ, ਸੁਡਾਨ। ਹੁਣ ਅਸੀਂ ਵਾਰ ਕ੍ਰਾਈਮਸ ਕਰਨ ਵਾਲੇ ਇਜ਼ਰਾਈਲ ਦੇ ਹੱਕ 'ਚ ਜੇ ਦੇਸ਼ ਦੇਖੀਏ ਤੇ ਉਹ ਜਿਹੜੇ ਨੇ ਉਹਨਾਂ ਦੇ ਵਿੱਚ ਵਰਥ ਤਾਂ ਸਿਰਫ ਇੱਕੋ ਹੀ ਬਣਦਾ, ਉਹ ਹੈ ਜਰਮਨੀ, ਜਿਹੜਾ ਉੱਥੇ ਨਾਮੀਬੀਆ 'ਚ। ਬਾਕੀ ਤਾਂ ਆਸਟਰੀਆ, ਹੁਣ ਆਸਟਰੀਆ ਨੇ ਤਾਂ ਇੱਕ ਡਾਇਰੀ ਜਾਰੀ ਕੀਤੀ ਹੈ 6000 ਆਸਟਰੀਆ ਵਿਚਲੀਆਂ ਮਸੀਤਾਂ ਔਰ ਇਸਲਾਮਿਕ ਆਰਗੇਨਾਈਜੇਸ਼ਨਸ ਦੀ। ਸੋ ਜ਼ਾਹਰ ਹੈ ਵੀ ਉਹ ਤਾਂ ਈਵਨ ਆਸਟਰੀਆ ਦੇ ਵਿੱਚ ਮੁਸਲਮਾਨਾਂ ਦਾ ਜੈਨੋਸਾਈਡ ਕਰਨਾ ਚਾਹੁੰਦੇ ਨੇ, ਔਰ ਇਹ ਹੇਟ ਕ੍ਰਾਈਮ ਹੋਣਗੇ। ਉਹਨਾਂ ਨੇ ਉਹ ਸਾਰੇ ਉਹਨਾਂ ਦੇ ਐਡਰੈਸ ਦਿੱਤੇ ਨੇ ਕਿ ਕਿੱਥੇ ਮਸੀਤਾਂ ਨੇ, ਕਿੱਥੇ ਮੁਸਲਮਾਨ ਰਹਿੰਦੇ ਨੇ। ਬੁਲਗਾਰੀਆ, ਕੈਮਰੂਨ, ਚੈਕ ਰਿਪਬਲਿਕ, ਜਰਮਨੀ, ਮਲਾਵੀ, ਮਾਰਸ਼ਲ ਆਈਲੈਂਡਸ, ਬ੍ਰਿਟਨ ਵੀ ਨਾਲ ਹੈ ਜਰਮਨੀ ਦਾ। ਤੁਸੀਂ ਦੇਖੋ ਵੀ ਕਿੱਥੇ ਇਹ ਆਪਣਾ ਮੈਗਨਾ ਕਾਰਟਾ ਲੈ ਕੇ 12ਵੀਂ 13ਵੀਂ ਸਦੀ ਦਾ ਅਸੀਂ ਦੁਨੀਆ ਨੂੰ ਸਿਵਲਾਈਜੇਸ਼ਨ ਦਿੱਤੀ ਹੈ, ਔਰ ਕਿਸ ਕਿਸਮ ਦੇ ਝੂਠੇ। ਔਰ ਇਹਦੇ 'ਚ ਯਾਨੀ ਬ੍ਰਿਟਨ ਔਰ ਜਰਮਨੀ ਖੁੱਲ੍ਹ ਕੇ ਜਿਹੜਾ ਹੈ ਉਹ ਇਜ਼ਰਾਈਲ ਦੇ ਹੱਕ 'ਚ ਕਿ ਬਿਲਕੁਲ ਨਹੀਂ, ਔਰ ਉਹ ਜਿਹੜੇ ਨੇ ਉਹਨੂੰ ਡਿਫੈਂਡ ਕਰ ਰਹੇ ਨੇ। ਸੋ ਮੈਂ ਤਾਂ ਇਹ ਖਬਰ ਜਦੋਂ ਦੋਨੋਂ ਹੀ ਦੇਖੀਆਂ ਤੇ ਮੈਂ ਕਿਹਾ ਕਿ ਭਾਈ ਇਹਨੂੰ ਕਹਿੰਦੇ ਨੇ ਕਿ ਦੰਭਪੁਣਾ, ਪਖੰਡਪੁਣਾ, ਹਿਪੋਕਰੇਸੀ। ਔਰ ਹਾਲਾਂ ਆਪਣਾ ਇਹਨਾਂ ਦਾ ਕੀ ਹਾਲ ਹੈ, ਇਹਨਾਂ ਸਾਰਿਆਂ ਦਾ ਇੱਕ ਦੂਜੇ ਤੇ ਕਿਸੇ ਦਾ ਇਤਬਾਰ ਨਹੀਂ ਹੈ। ਅੱਜ ਦੀ ਇੱਕ ਮੇਨ ਸਟੋਰੀ, US ਸਪਾਈਡ ਔਨ ਐਂਜਲਾ ਮਰਕੈਲ। ਐਂਜਲਾ ਮਰਕੈਲ ਜਰਮਨ ਦੀ ਚਾਂਸਲਰ ਹੈ। ਯੂਰਪੀਅਨ ਅਲਾਈਜ਼ ਵਿਦ ਡੈਨਿਸ਼ ਹੈਲਪ ਸੇਜ਼ ਮੀਡੀਆ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਡੈਨਮਾਰਕ ਜਿਨ੍ਹਾਂ ਦੇ ਰਾਹੀਂ ਸਾਰਾ ਉੱਥੇ ਕੇਬਲ ਸਿਸਟਮ ਔਰ ਦੂਸਰਾ 2013 ਦੇ ਵਿੱਚ ਲੇ ਹੋਇਆ, ਔਰ ਉਹਦੇ 'ਚ ਹੁਣ ਇਹ ਸਾਹਮਣੇ ਆਇਆ ਕਿ ਅਮਰੀਕਾ ਆਪਣੇ ਇਸ ਡੈਨਮਾਰਕ ਦੇ ਨੈਟਵਰਕ ਰਾਹੀਂ US ਨੈਸ਼ਨਲ ਸਿਕਿਉਰਿਟੀ ਏਜੰਸੀ has used a partnership with Denmark's foreign intelligence unit to spy on senior officials of neighboring countries
including German Chancellor Angela Merkel, according to Danish state broadcaster। ਹੁਣ ਇਹ ਡੈਨਿਸ਼ ਬ੍ਰੌਡਕਾਸਟਰ ਰਾਹੀਂ ਇਹ ਖਬਰ ਆਉਂਦੀ ਔਰ ਅੱਜ ਦੀ ਮੇਨ ਖਬਰ ਹੈ ਕਿ ਭਾਈ ਇਹ ਕਿਵੇਂ ਇਹ ਐਂਜਲਾ ਮਰਕੈਲ ਤਾਂ ਕਿਉਂਕਿ ਹੁਣ ਪ੍ਰੋਮੀਨੈਂਟ ਹੈ ਯੂਰਪੀਅਨ ਯੂਨੀਅਨ 'ਚ ਵੀ ਦਾ ਨਾ ਹੋਰ ਵੀ ਕਿੰਨਿਆਂ ਦੇ ਉੱਤੇ ਜਸੂਸੀ ਕੀਤੀ। ਸੋ ਇਹ ਦੰਬੀ ਪੁਣੇ ਪਖੰਡ ਦੀ ਵੀ ਸਿਖਰ ਹੈ ਤੇ ਕਿਵੇਂ ਇਹ ਲਟੇਰੇ ਜਿਹੜੇ ਨੇ ਜਿਹੜੇ ਦੂਜਿਆਂ ਨੂੰ ਲੁੱਟ ਰਹੇ ਹੁੰਦੇ ਨੇ ਉਹ ਇੱਕ ਦੂਜੇ ਤੇ ਇਤਬਾਰ ਨਹੀਂ ਕਰਦੇ। ਜਿਵੇਂ ਜਦੋਂ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣਿਆ ਤੇ ਮੈਂ ਕੈਲੀਫੋਰਨੀਆ ਸੀ ਤੇ ਉੱਥੇ ਇੱਕ ਬੜੇ ਸਿਆਣੇ ਸੱਜਣ ਹੁਣ ਤਾਂ ਵਿਚਾਰੇ ਦੁਨੀਆ ਤੋਂ ਚਲੇ ਗਏ, ਖੁਦ ਉਹ ਰਿਟਾਇਰਡ ਸੀਨੀਅਰ ਆਫੀਸਰ ਸੀ, ਉਹਨਾਂ ਦੀ ਵਾਈਫ ਮੈਨੂੰ ਪੁੱਛਣ ਲੱਗੀ ਕਿ ਵੀ ਮਨਮੋਹਨ ਸਿੰਘ ਜੀ ਬਣ ਗਏ ਨੇ, ਤੁਹਾਡਾ ਕੀ ਖਿਆਲ ਹੈ? ਤੇ ਉਹਨਾਂ ਨੇ ਮੇਰੇ ਤੋਂ ਇਸ ਤੋਂ ਪਹਿਲਾਂ ਕਿ ਮੈਂ ਜਵਾਬ ਦਿੰਦਾ ਉਹਨਾਂ ਦੇ ਹਸਬੈਂਡ ਕਹਿੰਦੇ ਕਿ ਇਹ ਬਦਮਾਸ਼ਾਂ ਦੀ ਕੰਪਨੀ ਦਾ ਇਮਾਨਦਾਰ ਅਕਾਊਂਟੈਂਟ ਹੈ। ਤੇ ਫਿਰ ਉਹ ਕਹਿਣ ਲੱਗੇ ਕਿ ਵੀ ਜਿਹੜੇ ਇਹ ਬਦਮਾਸ਼ ਹੁੰਦੇ ਨੇ ਇਹ ਅਕਾਊਂਟੈਂਟ ਆਪਣਾ ਬਹੁਤ ਇਮਾਨਦਾਰ ਰੱਖਦੇ ਨੇ। ਸੋ ਮਤਲਬ ਇਹ ਹੈ ਵੀ ਇਹਨਾਂ ਦੇ ਮਾਮਲੇ 'ਚ ਤਾਂ ਇਹ ਹੁਣ ਸਾਰੇ ਹੀ ਕਲੋਨੀਅਲ ਪਾਵਰ ਜਿਨ੍ਹਾਂ 'ਚ ਅਮਰੀਕਾ ਵੀ ਸ਼ਾਮਲ ਹੋ ਗਿਆ। ਹਾਲਾਂ ਪਹਿਲਾਂ ਅਮਰੀਕਾ ਦੀ ਤਾਂ ਕੋਈ ਕਲੋਨੀਅਲ ਨਹੀਂ ਸੀ, ਉਹ ਤਾਂ ਖੁਦ ਕਲੋਨੀਅਲਿਜ਼ਮ ਦੇ ਖਿਲਾਫ ਲੜੇ 1776 ਦੀ ਡੈਕਲੇਰੇਸ਼ਨ। ਲੇਕਿਨ ਇਹਨਾਂ ਦੀਆਂ ਨੀਤੀਆਂ ਪਿਛਲੀ 20ਵੀਂ ਸਦੀ ਦੇ ਵਿੱਚ ਸੈਕੰਡ ਵਰਲਡ ਵਾਰ ਤੋਂ ਬਾਅਦ ਖਾਸ ਤੌਰ ਤੇ ਸੋ ਇਹਨਾਂ ਦਾ ਇੱਕ ਦੂਜੇ ਤੇ ਵੀ ਇਤਬਾਰ ਨਹੀਂ ਹੈ। ਸੋ ਇੱਕ ਦੂਜੇ ਦੇ ਉੱਤੇ ਵੀ ਜਿਹੜਾ ਉਹ ਸਪਾਈਂਗ ਕਰਦੇ ਨੇ, ਉਹਨਾਂ ਦੀਆਂ ਜਸੂਸੀਆਂ ਕਰਦੇ ਨੇ। ਸੋ ਇਹਨਾਂ ਤੋਂ ਅਸੀਂ ਕੀ ਐਕਸਪੈਕਟ ਕਰਦੇ ਹਾਂ? ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਤਵਾਰੀਖ ਵਿੱਚ ਵਾਪਰੇ ਤੀਸਰੇ ਘੱਲੂਘਾਰੇ ਦੀ 37ਵੀਂ ਵਰ੍ਹੇਗੰਢ ਮੌਕੇ ਨਿਊਯਾਰਕ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ 5 ਜੂਨ 2021 ਦਿਨ ਸ਼ਨੀਵਾਰ ਨੂੰ ਯੂਨਾਈਟਿਡ ਨੇਸ਼ਨ ਹੈੱਡਕੁਆਰਟਰਸ ਬਾਹਰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਆਓ ਮੌਜੂਦਾ ਸਿੱਖ ਸੰਘਰਸ਼ ਦੇ ਸ਼ਹੀਦਾਂ ਵੱਲੋਂ ਦਰਸਾਏ ਰਾਹ ਤੇ ਪਹਿਰਾ ਦਿੰਦਿਆਂ ਭਾਰੀ ਗਿਣਤੀ ਵਿੱਚ ਇਸ ਰੋਸ ਵਿਖਾਵੇ ਵਿੱਚ ਹਿੱਸਾ ਲਈਏ ਅਤੇ ਕੌਮੀ ਨਿਸ਼ਾਨੇ ਖਾਲਿਸਤਾਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈਏ। ਫਸਟ ਐਵੇਨਿਊ ਅਤੇ 47 ਸਟਰੀਟ ਤੇ ਸਵੇਰੇ 10 ਵਜੇ ਵੱਡੀ ਗਿਣਤੀ ਵਿੱਚ ਪਹੁੰਚੋ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ।